आदाब ते सत श्री अकाल। तुसी जुड़े होए हो पंजाबी रेडियो यूएसए दे नाल। पंजाबी रेडियो यूएसए दे नैशनल अते इंटरनेशनल रेडियो नैटवर्क्स दे नाल साडे सब डिजिटल प्लेटफॉर्म जिन्हां च फेसबुक, यूट्यूब, इंस्टाग्राम अते टिकटॉक ते सब वेखण अते सुनण वालियां नूं अपडेट पाकिस्तान च जी आयां नूं आखने आ। मैं हां आप सब दे नाल मौजूद परवीन मसूद ते मेरे नाल साथ देण लई मौजूद ने मसूद मल्ली जी। मसूद जी आयां जी परवीन, बहुत धन्यवाद। मेरे वालों भी सब दर्शकों नूं, सब श्रोतिਆਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਸਤਿ ਸ੍ਰੀ ਅਕਾਲ। ਅੱਜ ਦੇ ਅਪਡੇਟ ਪਾਕਿਸਤਾਨ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ। ਜੀ ਆਇਆਂ ਨੂੰ ਕਹਿੰਦੇ ਆ। ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦਾ ਇਹ ਬੁਲੇਟਿਨ ਅੱਜ ਅਮਰੀਕਾ 'ਚ ਜਦੋਂ 2 ਜੂਨ ਸਾਲ 2026 ਦਾ ਦਿਨ ਡੁੱਬ ਚੁੱਕਿਆ ਔਰ ਪਾਕਿਸਤਾਨ 'ਚ 3 ਜੂਨ 2026 ਦਾ ਦਿਨ ਚੜ ਚੁੱਕਿਆ ਹੈ। ਅਸੀਂ ਪੰਜਾਬੀ ਰੇਡੀਓ ਯੂਐਸਏ ਦੇ ਫ੍ਰੈਜ਼ਨੋ ਸਟੂਡੀਓ ਤੋਂ ਲੈ ਕੇ ਆਪ ਸਭ ਦੇ ਰੂਬਰੂ ਹਾਜ਼ਰ ਹਾਂ। ਹਫ਼ਤੇ ਦੀ 5 ਦਿਨਾਂ ਖਬਰਾਂ ਅਮਰੀਕਾ ਮੌਜਬ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੌਜਬ ਟਿਊਜ਼ਡੇ ਟੂ ਸੈਟਰਡੇ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੀਆਂ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਗੈਰ ਜਾਨਬਦਾਰ ਖਬਰਾਂ ਨੂੰ ਜੇ ਤੁਸੀਂ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ जी 408 272 5200 408 272 5200। ਵਧਨੇ ਖਬਰਾਂ ਲੈ ਬਲੋਚਿਸਤਾਨ ਚ ਕਾਰਵਾਈਆਂ ਚ 17 ਆਤੰਕਗਰਦ ਮਾਰੇ ਗਏ। ਫੋਰਸਿਸ ਦਾ ਆਖਣਾ ਹੈ ਕਿ ਟ੍ਰੇਨ ਹਮਲੇ ਦਾ ਹਿੱਸਾ ਸਨ। ਕੀ ਜਾਣਕਾਰੀ ਹੈ ਮਸੂਦ ਜੀ? ਬਲੋਚਿਸਤਾਨ ਦੇ ਅੱਡੋ ਅੱਡ ਇਲਾਕਿਆਂ 'ਚ ਕਾਰਵਾਈਆਂ ਹੋਈਆਂ। 24 ਮਈ ਨੂੰ ਬਲੋਚਿਸਤਾਨ 'ਚ ਈਦ ਦੀਆਂ ਛੁੱਟੀਆਂ ਗੁਜ਼ਾਰਨ ਲਈ ਆਉਣ ਵਾਲੇ ਫੌਜੀ, ਉਹਨਾਂ ਦੇ ਪਰਿਵਾਰ ਔਰ ਆਮ ਲੋਕਾਂ ਦੀ ਟ੍ਰੇਨ ਜਦੋਂ ਕੋਇਟਾ ਛਾਉਣੀ ਤੋਂ ਨਿਕਲ ਕੇ ਤੇ ਰੇਲਵੇ ਸਟੇਸ਼ਨ ਨਾਲ ਆ ਰਹੀ ਸੀ, ਉਦੋਂ ਉਹਦੇ ਉੱਤੇ ਆਪ ਮਾਰੂ ਬਰੂਦ ਦੀ ਭਰੀ ਗੱਡੀ ਹੈ ਜਿਹੜੀ ਉਹਦੇ ਨਾਲ ਤਾੜਾ ਕੀਤਾ ਗਿਆ, ਜਿਹਦੇ ਵਿੱਚ ਵੱਡੀ ਗਿਣਤੀ ਦੇ ਅੰਦਰ ਹਲਾਕਤਾਂ ਹੋਈਆਂ ਸੀਗੀਆਂ। ਹੁਣ ਜਿਹੜੇ ਕਾਰਵਾਈ ਕਰਨ ਵਾਲੇ ਫੌਜੀ ਤਰਜਮਾਨ ਨੇ, ਉਹਨਾਂ ਦੇ ਜ਼ਰੀਆਂ ਦਾ ਇਹ ਆਖਣਾ ਹੈ ਕਿ ਇਹ ਕਾਰਵਾਈਆਂ ਬਲੋਚਿਸਤਾਨ ਦੇ ਇਹ ਜ਼ਿਲ੍ਹੇ ਮਸਤੂੰਗ, ਨੁਸ਼ੱਕੀ, ਜ਼ਾਰੀ, ਖੁਜ਼ਦਾਰ ਔਰ ਕੀਸ਼ ਦੇ ਵਿੱਚ ਕੀਤੀਆਂ ਗਈਆਂ, ਜਿਹਦੇ ਅੰਦਰ 17 ਆਤੰਕਗਰਦ ਨੇ ਜਿਹੜੇ ਉਹ ਮਾਰੇ ਗਏ ਨੇ। ਆਖਿਆ ਜਾ ਰਿਹਾ ਕਿ ਇਹ ਆਤੰਕਗਰਦ ਨੇ ਜਿਹੜੇ ਇਹ ਇਸ ਟ੍ਰੇਨ ਹਮਲੇ ਦਾ ਹਿੱਸਾ ਸਨ ਔਰ ਇਸ ਤੋਂ ਬਾਅਦ ਫਾਇਰਿੰਗ ਜਿਹੜੀ ਹੋਈ ਉਹ ਵੀ ਇਹਨਾਂ ਦੇ ਵਿੱਚੋਂ ਹੀ ਕੁਝ ਸਨ। ਅਸਲ ਗੱਲ ਇਹ ਆ ਰਹੀ ਹੈ ਕਿ ਇਹ ਨਾਲ ਆਖਿਆ ਜਾ ਰਿਹਾ ਕਿ ਇਹ ਲੋਕਾਂ ਦੇ ਬਾਰੇ ਪਹਿਲਾਂ ਦੀਆਂ ਜਿਹੜੀਆਂ ਰਿਪੋਰਟ ਨੇ ਉਹ ਇਹਨਾਂ ਦੇ ਘਰ ਵਾਲਿਆਂ ਨੇ, ਮਾਪਿਆਂ ਨੇ, ਇਹਨਾਂ ਦੇ ਵਾਲੀ ਵਾਰਸਾਂ ਨੇ ਇਹ ਕਿਹਾ ਕਿ ਇਹ ਗਵਾਚ ਗਏ ਨੇ, ਮਿਸਿੰਗ ਪਰਸਨ ਨੇ, ਇਹ ਏਜੰਸੀਆਂ ਨੇ ਚੁੱਕੇ ਨੇ। ਇਹ ਏਜੰਸੀਆਂ ਨੇ ਨਹੀਂ ਐਕਚੁਅਲ ਚੁੱਕੇ, ਇਹ ਜਾ ਕੇ ਆਤੰਕਗਰਦਾਂ ਦੇ ਨਾਲ ਰਲੇ ਸਨ, ਪਹਾੜਾਂ 'ਚ ਲੁਕੇ ਸਨ, ਟ੍ਰੇਨਿੰਗ ਕਰਨ ਦੇ ਸਨ ਔਰ ਇਹਦਾ ਆਤੰਕਗਰਦ ਕਾਰਵਾਈਆਂ ਦਾ ਹਿੱਸਾ ਸਨ। ਇਹਨਾਂ 'ਚ ਬਹੁਤ ਸਾਰੇ ਉਹ ਨੇ। ਸੋ ਇਹ 17 ਨੇ ਜਿਹੜੇ ਮਾਰਨ ਦਾ ਦਾਅਵਾ ਕੀਤਾ ਗਿਆ ਜੀ। इमरान खान ਨਾਲ ਮੁਲਾਕਾਤ ਨਾ ਕਰਾਈ ਤੇ 10 ਜੂਨ ਨੂੰ ਨੈਸ਼ਨਲ ਅਸੈਂਬਲੀ ਸਾਹਮਣੇ ਧਰਨਾ ਦੇਾਂਗੇ ਤੇ ਕੇਪੀਕੇ ਅਸੈਂਬਲੀ ਦਾ ਬਜਟ ਵੀ ਮਨਜ਼ੂਰ ਨਹੀਂ ਕਰਾਂਗੇ। ਇਹ ਆਖਣਾ ਹੈ ਸੁਹੇਲ ਅਫਰੀਦੀ ਹੋਰਾਂ ਦਾ। ਜੀ ਕੇਪੀਕੇ ਸੂਬੇ ਦੇ ਸੀਐਮ ਇਮਰਾਨ ਖਾਨ ਦੇ ਨੋਮੀਨੇਟਡ ਸੁਹੇਲ ਅਫਰੀਦੀ ਹੋਣੇ ਇਮਰਾਨ ਖਾਨ ਦੀਆਂ ਭੈਣਾਂ ਕੱਲ ਵੀ ਜੇਲ੍ਹ 'ਚ ਮੁਲਾਕਾਤ ਵਾਸਤੇ ਅਡਿਆਲਾ ਜੇਲ੍ਹ ਰਾਵਲਪਿੰਡੀ ਦੇ ਬਾਹਰ ਬੈਠੀਆਂ ਰਹੀਆਂ, ਪਰ ਮੁਲਾਕਾਤ ਨਹੀਂ ਕਰਵਾਈ ਗਈ। ਜੇਲ੍ਹ ਦੇ ਅੰਦਰ ਇਮਰਾਨ ਖਾਨ ਔਰ ਘਰ ਵਾਲੀ ਦੀ ਮੁਲਾਕਾਤ ਕਰਵਾਈ ਗਈ ਔਰ ਮੇਰਾ ਖਿਆਲ ਹੈ ਲਗਭਗ ਹੁਣ ਇਹ ਕੋਈ 6 ਮਹੀਨੇ ਹੋ ਚੱਲੇ ਨੇ ਇਮਰਾਨ ਖਾਨ ਦੇ ਨਾਲ, 6 ਮਹੀਨੇ ਤੋਂ ਵੱਧ ਹੀ ਹੋ ਚੱਲੇ ਨੇ। ਇਮਰਾਨ ਖਾਨ ਦੇ ਨਾਲ ਉਹਨਾਂ ਦੇ ਪਰਿਵਾਰ ਦੀ ਕਿਸੇ ਕਿਸਮ ਦੀ ਕੋਈ ਮੁਲਾਕਾਤ ਨਹੀਂ ਕਰਵਾਈ ਜਾ ਰਹੀ, ਵਕੀਲਾਂ ਦੀ ਮੁਲਾਕਾਤ ਨਹੀਂ ਕਰਵਾਈ ਜਾ ਰਹੀ, ਡਾਕਟਰਾਂ ਦੀ ਜਾਤੀ ਪਹੁੰਚ ਇਹ ਤੇ ਉੱਕਾ ਹੀ ਨਜ਼ਰਬੰਦ ਕਰਕੇ ਸਿਰਫ ਕੈਦ ਨਹੀਂ ਰਹੀ, ਇਹ ਤੇ ਕੈਦ ਤਨਹਾਈ ਕਰ ਦਿੱਤੀ ਗਈ ਹੈ। ਹੁਣ ਉਹਨਾਂ ਦਾ ਆਖਣਾ ਹੈ ਕਿ ਇਸ ਸਾਲ ਦਾ ਜਿਹੜਾ ਮਾਲੀ ਬਜਟ ਸਾਲ 2026-27 ਹੈ ਉਹ ਸੂਬਾ ਅਸੈਂਬਲੀਆਂ ਨੇ ਮਨਜ਼ੂਰ ਕਰਨਾ ਹੈ। ਅੱਛਾ, ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਜਿਹੜਾ ਉਹ ਇਕੱਠ 5 ਜੂਨ ਨੂੰ ਮਿਥਿਆ ਗਿਆ ਸੀਗਾ। ਹੁਣ ਸੁਹੇਲ ਅਫਰੀਦੀ ਹੋਣਾ ਨੇ ਜਦੋਂ ਧਮਕੀ ਦਿੱਤੀ ਹੈ ਤੇ ਇਹਨਾਂ ਨੇ ਤਾਰੀਖ ਬਦਲ ਕੇ 5 ਦੀ ਬਜਾਏ 10 ਜੂਨ ਕਰ ਦਿੱਤੀ ਹੈ। ਉਹ ਕਹਿੰਦੇ ਨੇ 10 ਜੂਨ ਨੂੰ ਵੀ ਸਾਡੀ ਪਾਰਟੀ ਦੇ ਜਿੰਨੇ ਮੈਂਬਰ ਨੈਸ਼ਨਲ ਅਸੈਂਬਲੀ ਨੇ ਉਹ ਵੀ ਆਣ ਔਰ ਕੇਪੀਕੇ ਸੂਬੇ ਤੋਂ ਅਸੀਂ ਸਾਰੇ ਰਲ ਕੇ ਨੈਸ਼ਨਲ ਅਸੈਂਬਲੀ ਦੇ ਸਾਹਮਣੇ ਧਰਨਾ ਦੇਵਾਂਗੇ ਔਰ ਕੋਸ਼ਿਸ਼ ਕਰਾਂਗੇ ਕਿ 10 ਜੂਨ ਨੂੰ ਬਜਟ ਜਿਹੜਾ ਉਹ ਪੇਸ਼ ਨਾ ਹੋਣ ਦਈਏ। ਨਾਲ ਹੀ ਉਹਨਾਂ ਨੇ ਆਖਿਆ ਕਿ ਮੁਲਾਕਾਤ ਜੇ ਨਾ ਕਰਵਾਈ ਗਈ ਤੇ ਅਸੀਂ ਕੇਪੀਕੇ ਅਸੈਂਬਲੀ ਦਾ ਸੂਬਾ ਬਜਟ ਜਿਹੜਾ ਉਹ ਵੀ ਪੇਸ਼ ਨਹੀਂ ਕਰਾਂਗੇ, ਕਿਉਂਕਿ ਉਹ ਬਜਟ ਕਿਹੋ ਜਿਹਾ ਹੋਵੇ ਉਹਦੇ ਲਈ ਅਸੀਂ ਇਮਰਾਨ ਖਾਨ ਕੋਲੋਂ ਸਲਾਹ ਲੈਣੀ ਹੈ ਕਿ ਆਵਾਮ ਦੋਸਤ ਬਜਟ ਪੇਸ਼ ਕਰ ਰਹੇ ਆ, ਉਹਦੇ ਲਈ ਤੁਹਾਡਾ ਹੁਕਮ ਜਿਹੜਾ ਉਹ ਚਾਹੀਦਾ। ਪਰ ਸਾਡੀ ਮੁਲਾਕਾਤ ਨਹੀਂ ਕਰਵਾਈ ਜਾ ਰਹੀ, ਨਹੀਂ ਕਰਵਾਈ ਜਾਂਦੀ ਤੇ ਨਾ ਇਹ ਬਜਟ ਅਸੀਂ ਪੇਸ਼ ਹੋਣ ਦਾਂਗੇ। ਨੋ ਬਜਟ ਤੇ ਸ਼ਾਇਦ ਉਹ ਨਾ ਰੋਕ ਸਕਣ, ਲੇਕਿਨ ਉਹਨਾਂ ਨੇ ਧਮਕੀ ਖੁੱਲੀ ਦਿੱਤੀ ਹੈ ਕਿ ਮੁਲਾਕਾਤ ਨਾ ਕਰਵਾਉਣਾ ਜਿਹੜਾ ਇਹ ਮਾਮਲਾ ਠੀਕ ਨਹੀਂ। ਇਸ ਬਾਰੇ ਉਹਨਾਂ ਆਖਿਆ ਅਸੀਂ ਇਸਲਾਮਾਬਾਦ ਹਾਈ ਕੋਰਟ 'ਚ ਵੀ ਜਾ ਰਹੇ ਹਾਂ, ਜਿੱਥੇ ਜਾ ਕੇ ਅਸੀਂ ਇੱਕ ਪਟੀਸ਼ਨ ਦਾਇਰ ਕਰ ਰਹੇ ਹਾਂ ਕਿ ਜੀ ਅਸੀਂ ਇਸ ਕੰਮ ਲਈ ਮੁਲਾਕਾਤ ਕਰਨਾ ਚਾਹੁੰਦੇ ਹਾਂ। ਇੰਤਜ਼ਾਮੀਆ ਸਰਕਾਰ ਮੁਲਾਕਾਤ ਨਹੀਂ ਕਰਵਾ ਰਹੀ, ਅਦਾਲਤੀ ਹੁਕਮ ਦਿੱਤਾ ਜਾਏ ਕਿ ਸਾਡੀ ਬਾਨੀ ਪੀਟੀਆਈ ਦੇ ਨਾਲ ਮੁਲਾਕਾਤ ਹੋ ਜਾਵੇ। ਅਸਲ ਦੇ ਵਿੱਚ ਇਸ ਟਾਈਮ ਹੁਣ ਸਰਕਾਰ ਨੂੰ ਇਹ ਡਰ ਹੈ ਕਿ ਜੇ ਇਹ ਮੁਲਾਕਾਤ ਹੋ ਜਾਂਦੀ ਹੈ ਤੇ ਇਹ ਕਈ ਮਹੀਨਿਆਂ ਤੋਂ ਚੱਲੀ ਆ ਰਹੀ ਨਜ਼ਰਬੰਦੀ ਔਰ ਇਮਰਾਨ ਖਾਨ ਦੀ ਸਿਹਤ ਦੇ ਮਾਮਲੇ ਔਰ ਅੰਦਰ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਾਹਰ ਆ ਜਾਣਗੀਆਂ ਕਿ ਮੈਸੇਜ ਜਿਹੜਾ ਇਸ ਟਾਈਮ ਪਾਰਟੀ ਇਮਰਾਨ ਖਾਨ ਹਾਮੀਆਂ ਤੱਕ ਪਹੁੰਚਣੋਂ ਬਿਲਕੁਲ ਫਰੀਜ਼ ਕੀਤਾ ਗਿਆ, ਬਲੌਕ ਕੀਤਾ ਗਿਆ ਆ, ਉਹ ਕੰਕਰੀਟ 'ਚ ਸੁਰਾਖ ਹੋ ਜਾਏਗਾ। ਇਹ ਤੇ ਮੈਸੇਜ ਜਿਹੜਾ ਇਹ ਸਾਹਮਣੇ ਆ ਜਾਏਗਾ ਔਰ ਇੱਕ ਵਾਰ ਫੇਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਔਰ ਇਮਰਾਨ ਖਾਨ ਦੇ ਹਾਮੀਆਂ ਨੂੰ ਜਿੱਦਾਂ ਹੁਕਮਰਾਨ ਔਰ ਸਰਕਾਰ ਇਸ ਵੇਲੇ ਦਬਾਉਣ ਦੇ ਵਿੱਚ ਜਬਰੀ ਤੌਰ ਤੇ ਦਬਾਉਣ 'ਚ ਕਾਮਯਾਬ ਹੈ, ਉਹਨਾਂ ਨੂੰ ਡਰ ਹੈ ਕਿ ਇਮਰਾਨ ਖਾਨ ਵੱਲੋਂ ਕੋਈ ਨਾ ਕੋਈ ਮੈਸੇਜ ਬਾਹਰ ਆਉਣਾ ਆ ਤੇ ਫਿਰ ਇਹ ਲੋਕ ਨੇ ਜਿਹੜੇ ਜਿਨ੍ਹਾਂ ਨੂੰ ਡਰਾ ਕੇ ਧਮਕਾ ਕੇ
ਕਾਨੂੰਨ ਦੇ ਸ਼ਿਕੰਜੇ ਟੈੜ ਕਰਕੇ ਅਸੀਂ ਕਾਬੂ ਕੀਤਾ ਹੋਇਆ ਨਾ, ਇਹ ਬੇਕਾਬੂ ਹੋ ਜਾਣਗੇ। ਔਰ ਇਸ ਟਾਈਮ ਜਿਹੜਾ ਅਸੀਂ ਬੜੇ ਸੁੱਖ ਦੇ ਨਾਲ ਆਪਣੀ ਮਰਜ਼ੀ ਦੇ ਫੈਸਲੇ, ਤਰਮੀਮਾਂ ਔਰ ਸਭ ਕੁਝ ਕਰਨ ਡਏ ਆ, ਉਹਨਾਂ 'ਚ ਰੁਕਾਵਟਾਂ ਬਣ ਜਾਣਗੀਆਂ। ਮੇਰਾ ਨਹੀਂ ਖਿਆਲ ਕਿ ਉਹ ਇਸ ਧਮਕੀ ਤੋਂ ਬਾਅਦ ਵੀ ਕਿਸੇ ਪਾਸੇ ਹੋਣ। ਉਦੋਂ ਜਦੋਂ ਇਮਰਾਨ ਖਾਨ ਦੀ ਪਾਰਟੀ ਦੇ ਮੈਂਬਰਾਂ ਨੂੰ ਦੂਜੇ ਸੂਬਿਆਂ 'ਚ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਚੋਣ ਪ੍ਰਚਾਰ ਹੈ ਜਿਹੜਾ ਉਹ ਉਹਨਾਂ ਨੂੰ ਨਹੀਂ ਕਰਨ ਦਿੱਤਾ ਜਾ ਰਿਹਾ, ਉੱਥੇ ਕਿਵੇਂ ਤੁਸੀਂ ਤਵੱਕੋ ਰੱਖ ਸਕਦੇ ਜੇ ਕਿ ਇਸ ਧਮਕੀ ਤੋਂ ਬਾਅਦ ਕੋਈ ਮਾਮਲਾ ਜਿਹੜਾ ਸਿਰੇ ਚੜੇਗਾ। ਬਹਰਹਾਲ ਧਮਕੀ ਇਮਰਾਨ ਖਾਨ ਦੀ ਭੈਣ ਅਲੀਮਾ ਖਾਨ ਹੋਣਾ ਦੇ ਨਾਲ ਬਹਿ ਕੇ ਦਿੱਤਾ, ਔਰ ਅਲੀਮਾ ਖਾਨ ਹੋਣਾ ਜਿਹੜੀਆਂ ਉਹਨਾਂ ਦੇ ਉੱਤੇ ਵੀ ਤਾਂ ਕੇਸ ਚੱਲ ਰਿਹਾ ਆ। ਉਹਦੇ 'ਚ ਆਖਿਆ ਗਿਆ ਕਿ ਜੀ ਇਹ ਲੋਕਾਂ ਨੂੰ ਇਸ਼ਤਿਆਲ ਦੇ ਰਹੀਆਂ ਨੇ ਹਕੂਮਤ ਦੇ ਖਿਲਾਫ, ਲੋਕਾਂ ਨੂੰ ਬਗਾਵਤ ਦੇ ਵਾਸਤੇ ਉਕਸਾਉਣ ਡੀਆਂ। ਉਹ ਵੀ ਅਦਾਲਤੀ ਪੇਸ਼ੀ ਉਹਨਾਂ ਨੇ ਭੁਗਤੀ। ਉਹਨਾਂ ਆਖਿਆ ਜੀ ਮੈਂ ਚਾਹੁੰਦੀ ਹਾਂ ਕੇਸ ਦਾ ਫੈਸਲਾ ਛੇਤੀ ਹੋ ਜਾਏ। ਏਦਾਂ ਲੱਗ ਰਿਹਾ ਜਿੱਦਾਂ ਅਲੀਮਾ ਖਾਨ ਚਾਹ ਰਹੀ ਹੈ ਕਿ ਕੇਸ ਦਾ ਫੈਸਲਾ ਹੋਵੇ, ਮੈਨੂੰ ਵੀ ਜਿਹੜਾ ਗ੍ਰਿਫਤਾਰ ਕਰਨਾ ਮੈਨੂੰ ਵੀ ਗ੍ਰਿਫਤਾਰ ਕਰਕੇ ਅੰਦਰ ਭੇਜਣ, ਤਾਂ ਜੇ ਕਮ ਸੇ ਕਮ ਮੈਂ ਜਾ ਕੇ ਭਰਾ ਨੂੰ ਵੇਖ ਤੇ ਸਕਾਂ ਕਿ ਉਹ ਕਿਸ ਹਾਲ 'ਚ। ਇਟਲੀ 'ਚ ਖੇਤਾਂ ਅੰਦਰ ਕੰਮ ਕਰਾ ਕੇ ਮਜ਼ਦੂਰੀ ਨਾ ਦੇਣ ਵਾਲਾ ਝੇੜਾ 4 ਪਾਕਿਸਤਾਨੀਆਂ ਦੇ ਕਤਲ ਤੇ ਮਗਰੋਂ ਮੁੱਕ ਗਿਆ, ਪਰ ਮਾਰਨ ਵਾਲੇ ਜਿਹੜੇ 2 ਪਾਕਿਸਤਾਨੀ ਸਨ ਉਹ ਵੀ ਗ੍ਰਿਫਤਾਰ ਹੋ ਗਏ ਨੇ। ਕੀ ਅਪਡੇਟ ਆ? ਇਹ ਪਰਵੀਨ ਇਟਲੀ ਦਾ ਇਲਾਕਾ ਹੈ। ਇਹਨੂੰ ਜਿਹੜਾ ਹਜੇ ਤੱਕ ਇਟਾਲੀਅਨ ਮੀਡੀਆ ਜਿਹੜਾ ਉਹਦੇ ਰਾਹੀਂ ਸਾਡੇ ਤੱਕ ਖਬਰਾਂ ਆਈਆਂ, ਕਲਾਰੀਆ ਇਹ ਏਰੀਆ ਹੈ ਔਰ ਉੱਥੇ ਬਹੁਤ ਲੰਬਾ ਚੌੜਾ ਇਹ ਐਗਰੀਕਲਚਰ ਏਰੀਆ ਹੈ। ਪਾਕਿਸਤਾਨ ਤੋਂ ਨਜਾਇਜ਼ ਤਰੀਕੇ ਦੇ ਨਾਲ ਬਾਰਡਰ ਟੱਪ ਕੇ ਜਿਹੜੇ ਲੋਕ ਜਾਂਦੇ ਨੇ, ਜਿੱਦਾਂ ਅਮਰੀਕਾ 'ਚ ਅਸੀਂ ਸੁਣੀਦਾ ਸੀਗਾ ਖੇਤਾਂ 'ਚ ਕੰਮ ਕਰਵਾਇਆ ਵੀ ਅੱਧੀ ਮਜ਼ਦੂਰੀ ਤੇ ਫਿਰ ਉਹ ਪਤਾ ਨਹੀਂ ਕਿੰਨੇ ਮਹੀਨਿਆਂ ਦੇ ਪੈਸੇ ਨੇ ਜਿਹੜੇ ਉਹ ਵੀ ਅੱਜ ਤੱਕ ਨਹੀਂ ਲੱਭੇ। ਸਾਡੇ ਪ੍ਰੋਗਰਾਮਾਂ 'ਚ ਆ ਕੇ ਕਾਲ ਕਰਕੇ ਦੱਸਦੇ ਬਹੁਤ ਸਾਰੇ ਸਾਡੇ ਸਹਿਯੋਗੀ, ਸਾਡੇ ਸਰੋਤੇ। ਇਸ ਤਰ੍ਹਾਂ ਦਾ ਇਹ ਮਾਮਲਾ ਜਿਹੜਾ ਇੱਥੇ ਵੀ ਵਾਪਰਿਆ ਕਿ ਇਹ ਪਾਕਿਸਤਾਨੀ ਨੇ ਜਿਹੜੇ ਇਹ ਇਸੇ ਤਰ੍ਹਾਂ ਬਾਰਡਰ ਟੱਪ ਕੇ ਆਏ, ਇਹਨਾਂ ਦੇ ਬਾਰਡਰ ਟੱਪਣ 'ਚ ਔਰ ਪਾਕਿਸਤਾਨ 'ਚ ਇੱਥੋਂ ਤੱਕ ਅਪੜਨ 'ਚ ਇਹਨਾਂ ਨੇ ਕੋਈ ਕਹਿੰਦੇ ਨੇ ਕਿ ਮਦਦ ਕੀਤੀ। ਫਿਰ ਇਹ ਵੀ ਖਬਰਾਂ ਨੇ ਕਿ ਇਹਨਾਂ ਵਿਚਾਰਿਆਂ ਦਾ ਕੋਈ ਆਸਰਾ ਨਹੀਂ ਬਣਨ ਰਿਹਾ, ਇਹਨਾਂ ਨੇ ਕੰਮ ਦਿੱਤਾ। ਕਈ ਮਹੀਨਿਆਂ ਤੋਂ ਇਹਨਾਂ ਨੂੰ ਬਗੈਰ ਕੰਮ 'ਚ ਰੱਖਿਆ ਗਿਆ, ਇਨਸਾਨੀ ਸਲੂਕ ਚੱਲ ਰਿਹਾ ਸੀਗਾ, ਨਾ ਰੋਟੀ ਪਾਣੀ ਪ੍ਰਾਪਰ ਦੇ ਰਹੇ ਸੀਗੇ, ਨਾ ਰਹਿਣ ਨੂੰ ਕੋਈ ਪ੍ਰਾਪਰ ਸਿਆ ਸੀਗੀ। ਜਿਹੜੀ ਮਜ਼ਦੂਰੀ ਬਣਦੀ ਸੀਗੀ ਉਹ ਅੱਧ ਪਚਾ ਤੈਅ ਸੀਗੀ, ਉਹ ਵੀ ਪੂਰੀ ਨਹੀਂ ਸੀ ਦੇ ਰਹੇ। ਇਹਨਾਂ ਵੱਲੋਂ ਇਤਜਾਜ ਇਹ ਕੀਤਾ ਗਿਆ ਕਿ ਸਾਡੇ ਨਾਲ ਤੁਸੀਂ ਸਮਝੌਤਾ ਇਨ ਰਿਟਰਨ ਦੇ ਵਿੱਚ ਕਰੋਗੇ ਤੇ ਫੇਰ ਆ ਇਨ ਰਿਟਰਨ ਸਮਝੌਤੇ ਦੇ ਨਾਲ ਇਹਨਾਂ ਨੂੰ ਇਟਲੀ ਦੇ ਅੰਦਰ ਸਟੇ ਦੇ ਵਿੱਚ ਇੱਕ ਲੀਗਲ ਹੈਲਪ ਲੱਭ ਜਾਣੀ ਸੀਗੀ, ਜਿਹੜੀ ਦੇਣ ਨੂੰ ਇਹ ਤਿਆਰ ਨਹੀਂ ਸੀ। ਫਿਰ ਕਈ ਮਹੀਨਿਆਂ ਦੀ ਮਜ਼ਦੂਰੀ ਤੋਂ ਬਾਅਦ ਇਹਨਾਂ ਦੇ ਨਾਲ ਇਹਨਾਂ ਦਾ ਝੇੜਾ ਹੋਇਆ। ਪਹਿਲਾਂ ਤੇ ਉਹਨਾਂ ਨੂੰ ਬੜਾ ਬੁਰੀ ਤਰ੍ਹਾਂ ਮਾਰਿਆ ਗਿਆ, ਮਾਰਨ ਤੋਂ ਬਾਅਦ ਗੱਡੀ 'ਚ ਸੁੱਟਿਆ ਗਿਆ। ਇਹ ਵੀਡੀਓਜ਼ ਵੀ ਸਾਹਮਣੇ ਆਈਆਂ ਨੇ, ਇੰਡੀਪੈਂਡੈਂਟ ਤੇ BBC ਤੇ ਔਰ ਉਰਦੂ ਨਿਊਜ਼, ਇਹਨਾਂ ਤੇ ਇਹ ਵੀਡੀਓਜ਼ ਮੌਜੂਦ ਨੇ। ਬਹੁਤ ਦਰਦਨਾਕ ਵੀਡੀਓ ਆ ਗਿਆ। ਉਹਨਾਂ ਨੂੰ ਗੱਡੀ ਦੇ ਅੰਦਰ ਬੰਦ ਕੀਤਾ ਗਿਆ, ਫਿਰ ਗੱਡੀ 'ਚ ਕੈਮੀਕਲ ਪਾਇਆ ਗਿਆ, ਕੈਮੀਕਲ ਨੂੰ ਅੱਗ ਲਾਈ ਗਈ ਔਰ ਧੱਕੇ ਦੇ ਨਾਲ ਇਹ 2 ਬੰਦੇ ਬੂਹਿਆਂ ਨੂੰ ਧੱਕਾ ਜ਼ੋਰ ਦੇ ਕੇ ਉਹਨਾਂ ਨੂੰ ਬਾਹਰ ਨਿਕਲਣੋਂ ਪਤਾ ਨਹੀਂ ਕਿੰਨੇ ਕੁ ਭੁੱਖੇ ਭਾਣੇ ਔਰ ਲਾਚਾਰ ਸਨ ਕਿ ਜਿਹੜੇ ਉਹ ਬਾਹਰ ਵੀ ਨਹੀਂ ਨਿਕਲ ਸਕੇ। ਉਸ ਤੋਂ ਬਾਅਦ ਇਹ ਗੱਡੀ ਦੇ ਅੰਦਰ ਸੜ ਕੇ ਬੁਰੀ ਤਰ੍ਹਾਂ ਸੜ ਕੇ ਇਹ ਮਰ ਗਏ ਔਰ ਹੁਣ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਉਹ ਕਬਜ਼ੇ 'ਚ ਲੈ ਲਈਆਂ। ਇਟਾਲੀਅਨ ਪੁਲਿਸ ਆ ਜਿਹੜੀ ਉਹ ਇਹਦੀ ਕਾਰਵਾਈ ਕਰ ਰਹੀ। ਮਾਰਨ ਵਾਲੇ ਵੀ ਦੋਵੇਂ ਪਾਕਿਸਤਾਨੀ ਸਨ, ਜਿਨ੍ਹਾਂ ਨੂੰ ਮਾਰਿਆ ਗਿਆ ਉਹ ਚਾਰੇ ਵੀ ਪਾਕਿਸਤਾਨੀ ਸਨ ਔਰ ਮਜ਼ਦੂਰੀ ਦਾ ਔਰ ਕੰਟਰੈਕਟ ਦਾ ਝੇੜਾ ਸੀਗਾ, ਜਿਹਦੇ ਕਾਰਨ ਇਹਨਾਂ ਚਾਰਾਂ ਦੀ ਜਾਨ ਲਈ ਗਈ। ਜੀ, सोमाली बहरी डाकुआं दे कब्जे च आए पाकिस्तानियां ने ताज़ा वीडियो च आख्या है कि बचा सकदे हो ते बचा लो, नहीं ते हुण असीं नहीं बचना। परवीन 45 दिन हो गए ने ਇਹ ਬਹਿਰੀ ਕਜ਼ਾਕਾਂ ਵੱਲੋਂ ਜਾਂ ਬਹਿਰੀ ਡਾਕੂਆਂ ਵੱਲੋਂ ਜਿਹੜੇ ਸੋਮਾਲੀਆ ਦੇ ਨੇ ਇਹਨਾਂ ਨੂੰ ਫੜਿਆ ਹੋਇਆ। ਹੁਣ ਪਾਕਿਸਤਾਨੀ ਸਰਕਾਰ ਹੈ ਜਿਹੜੀ ਉਹ ਇਹਦੇ ਤੇ ਕਹਿ ਰਹੀ ਜੀ ਹਾਂਜੀ ਜ਼ਿੰਮੇਦਾਰਾਂ ਦੇ ਨਾਲ ਗੱਲ ਕਰ ਰਹੇ ਆ। ਕਿਹਨਾਂ ਨਾਲ ਕਰ ਰਹੇ ਆ? ਜਿਹੜੇ ਇਹ ਸੋਮਾਲੀ ਕਜ਼ਾਕ ਨੇ, ਇਹ ਤਾਂ ਸੋਮਾਲੀ ਸਰਕਾਰ ਦੇ ਉਹਦੇ ਨਹੀਂ ਗ੍ਰਿਫਤ ਦੇ ਵਿੱਚ ਆਉਣ ਦੇ, ਕਾਬੂ 'ਚ ਨਹੀਂ ਗਏ ਹੈ। ਹੁਣ ਕਜ਼ਾਕਾਂ ਦੇ ਨਾਲ ਪਾਕਿਸਤਾਨੀ ਸਰਕਾਰ ਡਾਇਰੈਕਟ ਗੱਲਬਾਤ ਕਰਨ ਤੋਂ ਇਨਕਾਰੀ ਹੈ। ਇਹ ਜਿਹੜੇ ਜਹਾਜ਼ ਦੇ ਵਿੱਚ 17 ਅਮਲੇ ਦੇ ਲੋਕ ਜਿਨ੍ਹਾਂ 'ਚ 10 ਪਾਕਿਸਤਾਨੀ ਨੇ, ਜਿਨ੍ਹਾਂ ਨੂੰ ਫੜਿਆ ਗਿਆ, ਜਿਹੜੇ ਇਸ ਟਾਈਮ ਗਟਰ ਦਾ ਪਾਣੀ ਪੀ ਕੇ ਉੱਥੇ ਜੀਣ ਦੇ ਨੇ ਔਰ ਜਹਾਜ਼ ਦੀ ਹਾਲਤ ਕਈ ਕਹਿੰਦੇ ਖੁਰਾਕ ਆ ਜਿਹੜੀ 24 ਘੰਟੇ 'ਚ ਇੱਕ ਥਾਲੀ ਉਬਲੇ ਚੋਲਾਂ ਦੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਇੱਥੇ ਤੱਕ ਕਿ ਇਹ ਬਹਿਰੀ ਡਾਕੂਆਂ ਦੇ ਜਿਹੜੇ ਦੂਜੇ ਗਰੁੱਪ ਨੇ ਨਾ, ਉਹਨਾਂ ਦੇ ਨਾਲ ਇਹਨਾਂ ਦੀਆਂ ਝੜਪਾਂ ਚੱਲ ਰਹੀਆਂ ਨੇ ਆਪਸ 'ਚ। ਉਹ ਚਾਹ ਰਹੇ ਨੇ ਕਿ ਇਹ ਕੈਦ ਪਾਕਿਸਤਾਨੀ ਨੇ ਜਿਹੜੇ ਔਰ ਬਾਕੀ 17 ਲੋਕ ਨੇ, ਇਹਨਾਂ ਕੋਲ ਖੋਹ ਲਿਆ ਜਾਏ। ਆਪਸ 'ਚ ਕ੍ਰਾਸ ਫਾਇਰਿੰਗ ਹੋਣ ਡਈ ਹੈ, ਉਹ ਇਹਨਾਂ ਕੋਲੋਂ ਖੋਣ ਦੀ ਕੋਸ਼ਿਸ਼ ਕਰ ਰਹੇ ਨੇ। ਔਰ ਪਾਕਿਸਤਾਨੀ ਸਰਕਾਰ ਦਾ ਕਹਿਣਾ ਅਸੀਂ ਸੋਮਾਲੀ ਸਰਕਾਰ ਦੇ ਨਾਲ ਵੀ ਰਾਬਤੇ 'ਚ ਹਾਂ, ਜਿਹੜੇ ਬੰਦੇ ਦਾ ਸ਼ਿਪ ਆ ਉਸ ਕੰਪਨੀ ਦੇ ਨਾਲ ਵੀ ਰਾਬਤੇ 'ਚ ਹਾਂ। ਇਹਨਾਂ ਫਸੇ ਪਾਕਿਸਤਾਨੀਆਂ ਦਾ ਕਹਿਣਾ ਉਹ ਕੰਪਨੀ ਜਹਾਜ਼ ਦੀ ਜਿਹੜੀ ਮਾਲਕ ਆ ਉਹ ਕੁਛ ਨਹੀਂ ਕਰ ਰਹੀ, ਇਹਨਾਂ ਦੇ ਨਾਲ ਛੇਤੀ ਤੋਂ ਛੇਤੀ ਜੋ ਲੈਣਾ ਦੇਣਾ ਹੈ ਉਹ ਕਰੋ। ਹੁਣ ਤੇ ਇਹਨਾਂ ਫਸੇ ਹੋਏ ਲੋਕਾਂ ਵਿਚਾਰਿਆਂ ਨੇ ਇਹ ਆਖਿਆ ਕਿ ਅਸੀਂ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ, ਪ੍ਰੈਜ਼ੀਡੈਂਟ ਆਫ ਪਾਕਿਸਤਾਨ ਔਰ ਪਾਕਿਸਤਾਨੀ ਫੌਜ ਮੁਖੀ ਨੂੰ ਅਪੀਲ ਕਰਨੇ ਆ ਕਿ ਸਾਨੂੰ ਬਚਾ ਲਓ। ਜੇ ਹੁਣ ਬਚਾ ਸਕਦੇ ਜੇ ਬਚਾ ਲਓ, ਨਹੀਂ ਤੇ ਅਸੀਂ ਹੁਣ ਬਹੁਤਾ ਚਿਰ ਜੀਂਦਿਆਂ ਨਹੀਂ ਰਹਿਣਾ। ਹਾਲਤ ਇਹਨਾਂ ਦੀ ਬਹੁਤ ਖਰਾਬ ਦੱਸੀ ਜਾ ਰਹੀ ਹੈ। ਇਹਨਾਂ ਦੇ ਪਰਿਵਾਰ ਨੇ ਜਿਹੜੇ ਪਿੱਛੇ ਪਾਕਿਸਤਾਨ 'ਚ, ਉਹ ਪਰਵੀਨ ਕਰਾਚੀ 'ਚ ਈਦ ਵਾਲੇ ਦਿਨ ਵੀ ਉਹ ਧਰਨਾ ਲਾ ਕੇ ਇhtਜਾਜ ਕਰਨ ਦੇ ਸਨ। ਕੁਝ 2 ਜਾਂ 3 ਮਿੰਟ ਦੀ ਇਹਨਾਂ ਦੇ ਨਾਲ ਗੱਲਬਾਤ ਉਹ ਕਜ਼ਾਕ ਨੇ ਜਿਹੜੇ ਉਹ ਕਰਾਉਂਦੇ ਨੇ। ਪਾਕਿਸਤਾਨੀ ਸਰਕਾਰ ਇਹਦੇ ਤੇ ਜਿਹੜਾ ਕਿਰਦਾਰ ਨਿਭਾਉਣਾ ਚਾਹੀਦਾ ਸੀਗਾ ਉਹਨੂੰ ਮਾਫੀ ਦੇ ਨਾਲ ਨਜ਼ਰ ਆਉਣ ਡਿਆ ਕਿ ਉਹ ਨਹੀਂ ਹੈ। ਪਾਕਿਸਤਾਨੀ ਫੋਰਨ ਆਫਿਸ ਦੇ ਤਰਜਮਾਨ ਦਾ ਕਹਿਣਾ ਕਿ ਜੀ ਅਸੀਂ ਸੋਮਾਲੀਆ ਦੀ ਸਰਕਾਰ ਦੇ ਨਾਲ ਵੀ ਰਾਬਤੇ 'ਚ ਹਾਂ, ਅਸੀਂ ਇਹਨਾਂ ਕਜ਼ਾਕਾਂ ਦੇ ਨਾਲ ਵੀ ਰਾਬਤੇ 'ਚ ਹਾਂ, ਲੇਕਿਨ ਕੀ ਕਾਰਵਾਈ ਕੀਤੀ ਜਾ ਰਹੀ ਹੈ, ਕੀ ਉਮੀਦ ਹੈ, ਉਹਦੇ ਵੱਲੋਂ ਕੁਝ ਨਹੀਂ ਦੱਸਿਆ ਜਾ ਰਿਹਾ। ਸਿਰਫ ਰਾਬਤਾ ਹੋ ਜਾਣਾ, ਉਹ ਇਨਾਮ ਮੰਗ ਰਹੇ ਨੇ, ਇਹ ਨਹੀਂ ਦੇ ਰਹੇ।
ਅਨਸਾਰ ਬਰਨੀ ਹੋਣਾ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਇਹਨੇ ਕਰੋੜ ਡਾਲਰ ਜਿਹੜਾ ਇਹਨੇ ਲੱਖ ਡਾਲਰ ਜਿਹੜਾ ਮੰਗਿਆ। ਪਾਕਿਸਤਾਨੀ ਸਰਕਾਰ ਜੋ ਜ਼ਾਹਰ ਹੋਣ ਡਿਆ ਦੇਣ ਨੂੰ ਬਿਲਕੁਲ ਤਿਆਰ ਨਹੀਂ ਹੈ। ਇਹ ਲੋਕ ਫਸੇ ਪਏ ਨੇ। ਹੁਣ ਤੇ ਇਹ ਆ ਕਿ ਕੋਈ ਇਨਸਾਨੀ ਹਮਦਰਦੀ ਦੇ ਨਾਤੇ ਇਮਦਾਦੀ ਤਨਜ਼ੀਮ NGO ਸਾਹਮਣੇ ਆਵੇ ਔਰ ਇਹਨਾਂ ਦੀ ਜ਼ਿੰਦਗੀ ਬਚਾਉਣ ਲਈ ਕੁਝ ਕਰੇ ਤੇ ਕਰੇ। ਮੈਨੂੰ ਪਾਕਿਸਤਾਨੀ ਸਰਕਾਰ ਦੇ ਹੱਥ ਖੜੇ ਲੱਗ ਰਹੇ ਨੇ ਜੀ। ਸ਼ੇਖ ਰਸ਼ੀਦ ਦੁਬਾਰਾ ਵਕਾਲਤ ਸ਼ੁਰੂ ਕਰਨ ਲੱਗੇ ਨੇ। ਮੁਲਕੀ ਸਿਆਸਤ ਤੋਂ ਨਿਕਲ ਕੇ ਬਾਹਰ ਸਿਆਸਤ ਚ ਵੜ ਗਏ ਨੇ। ਕੀ ਕਰਨ ਲੱਗੇ ਨੇ? ਖਿਆਲ ਹੈ ਕਿ ਬਾਹਰ ਸਿਆਸਤ 'ਚ, ਜਦ ਕਿ ਉਹਨਾਂ ਦਾ ਆਪਣਾ ਇਹ ਆਖਣਾ ਕਿ ਮੈਂ ਬਾਹਰ ਦੀ ਸਿਆਸਤ ਨਹੀਂ ਕਰਾਂਗਾ, ਮੈਂ ਮੁਲਕੀ ਸਿਆਸਤ 'ਚ ਹੀ ਰਹਾਂਗਾ। ਪਰ ਹੁਣ ਅੱਜ ਕੱਲ ਕਿਉਂਕਿ ਮੈਂ ਸਿਆਸਤ ਤੋਂ ਵਾਂਝਾ ਆ, ਸਾਰਾ ਦਿਨ ਘਰ ਔਖਾ ਨਿਕਲਦਾ ਹੈ। 50 ਸਾਲ ਪਹਿਲਾਂ ਮੈਂ ਵਕੀਲ ਸਾਂ, ਹੁਣ 50 ਸਾਲ ਬਾਅਦ ਮੈਂ ਦੁਬਾਰਾ ਆਪਣੀ ਵਕਾਲਤ ਦਾ ਲਾਇਸੈਂਸ ਆ ਜਿਹੜਾ ਉਹ ਅਪਲਾਈ ਕੀਤਾ ਆ। ਜੇ ਮੈਨੂੰ ਲੱਭ ਜਾਂਦਾ ਤੇ ਮੈਂ ਵਕਾਲਤ ਕਰਾਂਗਾ। ਇੱਥੇ ਉਹਨਾਂ ਨੇ ਨਾਲ ਬਕਾਇਦਾ ਇੱਕ ਉਹਨਾਂ ਦੇ ਜਿਹੜੇ ਵਕੀਲ ਦੋਸਤ ਨੇ ਉਹਨਾਂ ਦਾ ਵੀ ਨਾਂ ਲਿਆ। ਉਹਨਾਂ ਇਹ ਕਿਹਾ ਕਿ ਮੈਂ ਇਹ ਦਰਖਾਸਤ ਹੈ ਜਿਹੜੀ ਇਹ ਜਮ੍ਹਾਂ ਕਰਾਉਣ ਡਿਆ ਸਰਦਾਰ ਰਜ਼ਾਕ ਐਡਵੋਕੇਟ ਰਾਹੀਂ, ਤੇ ਜੇ ਮੈਨੂੰ ਲਾਇਸੈਂਸ ਲੱਭ ਜਾਂਦਾ, ਮੇਰੇ ਲਾਇਸੈਂਸ ਦੀ ਬਹਾਲੀ ਹੋ ਜਾਂਦੀ ਹੈ ਤੇ ਮੈਂ ਇਹਨਾਂ ਦੇ ਚੈਂਬਰ 'ਚ ਹੀ ਬਾਹਾਂਗਾ। ਬਾਹਰ ਸਿਆਸਤ ਕਰਨ ਮੈਂ ਨਹੀਂ ਆ ਰਿਹਾ। ਜਦ ਕਿ ਅੱਗੇ ਆਉਣ ਵਾਲੇ ਵਕਤ ਦੇ ਵਿੱਚ ਕੀ ਹੁੰਦਾ ਹੈ ਇਹ ਤੇ ਬਾਅਦ 'ਚ ਪਤਾ ਲੱਗੇਗਾ। ਪਰ ਪਾਕਿਸਤਾਨੀ ਸੀਨੀਅਰ ਸਿਆਸਤਦਾਨ ਸ਼ੇਖ ਰਸ਼ੀਦ ਹੋਣੇ ਨੇ ਜਿਹੜੇ ਉਹ ਹੁਣ ਚਾਹ ਰਹੇ ਨੇ ਕਿ ਸਾਰਾ ਦਿਨ ਘਰ ਜ਼ਰਾ ਲੰਘਦਾ ਨਹੀਂ ਗਾ। ਇਸ ਕਰਕੇ ਮੈਂ ਦੁਬਾਰਾ ਫੈਸਲਾ ਕੀਤਾ ਕਿ ਮੈਂ ਲਾਇਸੈਂਸ ਲਈ ਲਵਾਂ ਵਕਾਲਤ ਦਾ ਔਰ ਕਚਹਿਰੀ ਵਿਆਹ ਕਰਾਂ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ। ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਸੀ ਹਰ ਵਾਰ ਕਰਨੇ ਹੁੰਨੇ ਆ। ਇਹ ਖਬਰਾਂ ਤੁਸੀਂ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ ਪੰਜਾਬੀ ਰੇਡੀਓ USA ਦਾ ਫੇਸਬੁੱਕ ਹੈ, YouTube ਹੈ, Instagram ਹੈ, ਉਹਦੇ ਤੇ ਵੀ ਵੇਖ ਸਕਦੇ ਜੀ। ਹਫਤੇ 'ਚ 5 ਦਿਨ ਅਮਰੀਕਾ ਮੌਜੂਦ ਮੰਡੇ ਟੂ ਫਰਾਈਡੇ ਔਰ ਪਾਕਿਸਤਾਨ ਇੰਡੀਆ ਮੌਜੂਦ ਟਿਊਜ਼ਡੇ ਟੂ ਸੈਟਰਡੇ। ਇਹ ਖਬਰਾਂ ਲੈ ਕੇ ਅਸੀਂ ਆਪ ਸਭ ਦੇ ਰੂਬਰੂ ਹਾਜ਼ਰ ਹੁੰਨੇ ਆ। ਜੇ ਸਮਝਦੇ ਜੇ ਕਿ ਇਹ ਖਬਰਾਂ ਤੁਹਾਡੇ ਕੰਮਕਾਰ, ਕਾਰੋਬਾਰ, ਵਪਾਰ ਦੇ ਵਧਾਉਣ ਲਈ ਫਾਇਦੇਮੰਦ ਸਾਬਤ ਹੋ ਸਕਦੀਆਂ ਤੇ ਇਹਨਾਂ ਨੂੰ ਸਪਾਂਸਰ ਜ਼ਰੂਰ ਕਰਿਆ ਜੇ। ਸਪਾਂਸਰਸ਼ਿਪ ਲਈ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਦੇ ਵਿੱਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ, ਤੁਹਾਡਾ, ਸਾਡਾ ਸਾਰਿਆਂ ਦਾ ਰੱਬ ਰਾਖਾ।